पंजाबी रेडियो च वैसे सुन रहे सारे ਸਰੋਤਿਆਂ ਨੂੰ ਬਲਵਿੰਦਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉੱਥਲ ਪੁੱਥਰ ਹੋ ਰਹੀ ਹੈ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਤੁਸੀਂ ਪੀਜ਼ਾ ਲੈ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 10% ਆਫ ਲੈਣ ਲਈ ਇਹਨਾਂ ਦਾ ਕੋਡ 1313 ਵਰਤ ਸਕਦੇ ਹੋ। ਇਹਨਾਂ ਦੀਆਂ ਮਠਿਆਈਆਂ ਦਾ ਵੀ ਸਵਾਦ ਦੇਖ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ 4082722500 ਇਹਨਾਂ ਦਾ ਫੋਨ ਨੰਬਰ ਹੈ ਜੀ। ਗੁਰਦੀਪ ਸਿੰਘ ਫਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਸਤਨਾਮ ਸਿੰਘ ਛੇਰਗਿੱਲ, ਸਲਮਾ ਬਹਾਦਰ ਸਿੰਘ ਗਿੱਲ ਫੌਲਰ ਤੋਂ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ, ਸੁਖਚੈਨ ਸਿੰਘ ਜੀ ਬੇਕਸਵੀਰ ਤੋਂ, ਗੁਰਵੀਰ ਸਿੰਘ ਜੀ ਪ੍ਰੈਸਨੋ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਛਾ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਜਿਸ ਤਰ੍ਹਾਂ ਕੇਂਦਰ ਸਰਕਾਰ ਆ ਕੁਛ ਨਾ ਕੁਛ ਕੋਈ ਮੁੱਦਾ ਉਠਾ ਹੀ ਰੱਖਦੀ ਆ, ਤੇ SC/ST ਦਾ ਮਾਮਲਾ ਕੇਂਦਰ ਨੇ ਫੇਰ ਭਖਾਇਆ। ਬਿਲਕੁਲ ਜੀ, ਐਕਚੁਅਲੀ ਇਉਂ ਲੱਗ ਰਿਹਾ ਜੀ ਇਹ ਸਾਰਾ ਕੁਛ ਕੀਤਾ ਕਰਾਇਆ ਹੀ ਪਹਿਲਾਂ ਸੀਗਾ ਜੀ। ਹੁਣ ਜਦੋਂ ਇਲੈਕਸ਼ਨਸ ਆ ਰਹੀਆਂ ਨੇ, ਚੋਣਾਂ ਦਾ ਜਿਹੜਾ ਉਹ ਬਿਗਲ ਵੱਜਣ ਵਾਲਾ ਹੈ, ਤੇ ਉਦੋਂ ਪਹਿਲਾਂ ਜਿਹੜਾ ਤੁਸੀਂ ਕਹਿ ਲਓ ਕਿ ਵੋਟਾਂ ਜਿਹੜੀਆਂ ਹਾਸਿਲ ਕਰਨ ਦੇ ਵਾਸਤੇ ਬਦਲਾਓ ਵੱਲ ਨੂੰ ਜਿਹੜਾ ਜੀ ਉਹ ਤੁਰ ਪਈ ਹੈ। SC/ST ਐਕਟ ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਠੀਕਰਾ ਸਰਕਾਰ ਦੇ ਸਿਰ ਦੇ ਉੱਤੇ ਭੰਦੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਦੀ ਰਣਨੀਤੀ ਦੇ ਉੱਤੇ ਪਾਣੀ ਫੇਰਨ ਦੀ ਤਿਆਰੀ ਜਿਹੜੀ ਹੈ ਜੀ ਉਹ ਕੇਂਦਰ ਦੀ ਸਰਕਾਰ ਕਰ ਰਹੀ ਹੈ। ਆਰਡੀਨੈਂਸ ਦੀ ਬਜਾਏ ਹੁਣ ਸਰਕਾਰ ਸੋਧੇ ਹੋਏ ਪੁਰਾਣੇ ਕਾਨੂੰਨ ਨੂੰ ਬਹਾਲ ਕਰਨ ਦੇ ਵਾਸਤੇ ਸੰਸਦ ਦੇ ਇਸੇ ਇਜਲਾਸ ਦੇ ਵਿੱਚ ਬਿੱਲ ਲਿਆਉਣ ਜਾ ਰਹੀ ਹੈ। ਭਾਵ ਕਿ ਜਿਹੜਾ ਮੁਲਜ਼ਮ ਹੋਊਗਾ ਜੀ ਉਹਨੂੰ ਫੇਰ ਦੁਬਾਰਾ ਤੋਂ ਫੌਰੀ ਗ੍ਰਿਫਤਾਰ ਕੀਤਾ ਜਾ ਸਕੂਗਾ। ਉਹਨੂੰ ਗ੍ਰਿਫਤਾਰ ਕਰਨ ਲਈ ਕਿਸੇ ਮਨਜ਼ੂਰੀ ਦੀ ਜ਼ਰੂਰਤ ਨਹੀਂ ਹੋਊਗੀ। ਸਰਕਾਰ ਇਸ ਫੈਸਲੇ ਦੇ ਨਾਲ 9 ਅਗਸਤ ਨੂੰ ਦਲਿਤ ਅੰਦੋਲਨ ਦਾ ਆਧਾਰ ਜਿਹੜਾ ਜੀ ਉਹ ਖਤਮ ਕਰਨਾ ਚਾਹੁੰਦੀ ਆ। ਪ੍ਰਧਾਨ ਮੰਤਰੀ ਹੋਰਾਂ ਦੀ ਪ੍ਰਧਾਨਗੀ ਦੇ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਅਨੁਸੂਚਿਤ ਜਾਤੀ ਜਨਜਾਤੀ ਅਤਿਆਚਾਰ ਰੋਕੂ ਜਿਹੜਾ ਕਾਨੂੰਨ 18 ਦੇ ਖਰੜੇ ਨੂੰ ਮਨਜ਼ੂਰੀ ਜਿਹੜੀ ਆ ਜੀ ਉਹ ਦਿੱਤੀ ਗਈ ਆ। ਸੋ ਉਸ ਤੋਂ ਬਾਅਦ ਐਕਟ ਦੀ ਧਾਰਾ 18 ਹੁਣ 18A ਹੋ ਜੂਗੀ, ਜਿਹਦੇ ਨਾਲ ਕਾਨੂੰਨ ਦੀਆਂ ਮੱਦਾਂ ਸਖਤ ਹੋ ਜਾਣਗੀਆਂ। ਜਾਂਚ ਕਰਾਉਣ ਦੀ ਲੋੜ ਨਹੀਂ ਪਊਗੀ। ਜਿਵੇਂ ਪਹਿਲਾਂ ਸੁਪਰੀਮ ਕੋਰਟ ਦੇ ਫੈਸਲੇ 'ਚ ਕਿਹਾ ਗਿਆ ਸੀਗਾ ਕਿ ਇਸ ਕਾਨੂੰਨ ਦੇ ਘੇਰੇ 'ਚ ਆਉਣ ਵਾਲੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕਿਸੇ ਵੀ ਤਰ੍ਹਾਂ ਦੀ ਸਿਫਾਰਿਸ਼ ਦੀ ਲੋੜ ਜਿਹੜੀ ਹੈ ਜੀ ਉਹ ਨਹੀਂ ਪਊਗੀ। ਸੁਪਰੀਮ ਕੋਰਟ ਨੇ ਫੈਸਲਾ ਜਿਹੜਾ ਜੀ ਇਹ ਦਿੱਤਾ ਸੀਗਾ ਕਿ ਜੇ ਮੰਨ ਲਓ ਕਿਸੇ ਨੂੰ ਜਾਤੀ ਸੂਚਕ ਸ਼ਬਦ ਜਿਹੜਾ ਜੀ ਉਹ ਬੋਲਦੇ ਤਾਂ ਉਹਦੀ ਕਮ ਸੇ ਕਮ ਇਨਵੈਸਟੀਗੇਸ਼ਨ ਜਿਹੜੀ ਆ ਉਹ ਹਾਈ ਰੈਂਕ ਦਾ ਆਫਿਸਰ ਕਰੇ। ਇਹਨੂੰ ਜਿਹੜਾ ਜੀ ਉਹ ਲੈ ਕੇ ਰਾਜਨੀਤੀ ਜਿਹੜੀ ਉਹ ਹੁੰਦੀ ਰਹੀ ਆ, ਤੇ ਹੁਣ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਕੁੱਦ ਪਈ ਆ ਤੇ ਉਹਨੂੰ ਲੱਗਦਾ ਹੈ ਕਿ ਕਿਤੇ ਵੋਟ ਬੈਂਕ ਦੇ ਉੱਤੇ ਅਸਰ ਜਿਹੜਾ ਜੀ ਉਹ ਨਾ ਪਵੇ। ਹੁਣ ਇਹਦੇ ਵਾਸਤੇ ਉਹ ਸੋਧ ਜਿਹੜੀ ਆ ਜੀ ਇਸੇ ਹੀ ਜਿਹੜਾ ਸੈਸ਼ਨ ਆ ਉਹਦੇ ਵਿੱਚ ਲਿਆ ਰਹੀ ਹੈ ਜੀ। ਕੋਈ ਪਲਟੀ ਤਾਂ ਨਹੀਂ ਮਾਰਨੀ ਹੁੰਦੀ ਹੈ। ਤੇ ਅੱਗੇ ਆਮ ਆਦਮੀ ਪਾਰਟੀ ਦੀਆਂ ਦੋਨਾਂ ਧਿਰਾਂ ਦੀ ਜੇ ਗੱਲ ਕਰੀਏ ਤੇ ਆਮੋ ਸਾਹਮਣੇ ਜ਼ੋਰ ਅਜਮਾਈ। ਬਿਲਕੁਲ ਜੀ, ਅੱਜ ਜਿਹੜੀ ਬਠਿੰਡੇ ਦੇ ਵਿੱਚ ਕਨਵੈਨਸ਼ਨ ਜਿਹੜੀ ਰੱਖੀ ਗਈ ਹੈ ਜੀ ਉਹ ਤੈਅ ਕਰੂਗੀ ਕਿ ਪੰਜਾਬ ਦੇ ਵਿੱਚ ਪਾਰਟੀ ਦਾ ਕੀ ਸਫਾਇਆ ਹੋ ਜਾਊਗਾ। ਪਾਰਟੀ ਜਿਹੜੀ ਹੈ ਜੀ ਉਹ ਦੋ ਫਾੜ ਹੋ ਜਾਊਗੀ, ਜਾਂ ਜਿਹੜਾ ਤਾਜ ਹੈ ਉਹ ਕਿਹਦੇ ਸਿਰ ਦੇ ਉੱਤੇ ਜਿਹੜਾ ਜੀ ਉਹ ਹੋਊਗਾ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਬਾਗੀ ਹੋ ਕੇ ਇਹ ਜਿਹੜੀ ਕਨਵੈਨਸ਼ਨ ਬੁਲਾਈ ਹੈ, ਜਦੋਂ ਉਹਨਾਂ ਨੂੰ ਅਹੁਦੇ ਦੇ ਉੱਤੋਂ ਉਹਨਾਂ ਦੇ ਹਟਾ ਦਿੱਤਾ ਗਿਆ ਸੀਗਾ, ਵਿਰੋਧੀ ਧਿਰ ਦੇ ਅਹੁਦੇ ਦੇ ਉੱਤੋਂ ਦੀ। ਉਧਰ ਅਰਵਿੰਦ ਕੇਜਰੀਵਾਲ ਹੋਰਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਦਿੱਲੀ ਮੀਟਿੰਗ ਦੇ ਬਹਾਨੇ ਦੇ ਨਾਲ ਜਿਹੜਾ ਜੀ ਉਹ ਬੁਲਾਇਆ। ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ 26 ਜੁਲਾਈ ਨੂੰ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਤੋਂ ਜਿਹੜਾ ਜੀ ਉਹ ਹਟਾ ਦਿੱਤਾ ਗਿਆ ਸੀਗਾ। ਉਸ ਤੋਂ ਬਾਅਦ ਉਹਨਾਂ ਨੇ 9 ਵਿਧਾਇਕਾਂ ਦੀ ਹਮਾਇਤ ਦੇ ਨਾਲ ਜਿਹੜਾ ਕੇਜਰੀਵਾਲ ਹੋਰਾਂ ਦੀ ਇਹਨੂੰ ਧੱਕੇਸ਼ਾਹੀ ਦੱਸਦਿਆਂ ਹੋਇਆ ਇਹਨੂੰ ਮੁੜ ਕੇ ਵਿਚਾਰ ਕਰਨ ਦੀ ਮੰਗ ਜਿਹੜੀ ਹੈ ਜੀ ਕੀ ਸੀਗੀ। ਬੇਸ਼ੱਕ ਜਿਹੜੇ ਕੰਵਰ ਸੰਧੂ ਹੋਰੀ ਨੇ ਉਹ ਵੀ ਵਾਰ-ਵਾਰ ਜਿਹੜਾ ਜੀ ਬਿਆਨ ਇਹੀ ਦੇ ਰਹੇ ਆ ਕਿ ਅਸੀਂ ਪਾਰਟੀ ਦੇ ਵਿਰੋਧ ਦੇ ਵਿੱਚ ਨਹੀਂ ਖੜੇ, ਪਾਰਟੀ ਵਿਰੋਧੀ ਇਹ ਕਨਵੈਨਸ਼ਨ ਨਹੀਂ ਗਈ, ਪਰ ਸਭ ਨੂੰ ਪਤਾ ਹੈ ਪਾਰਟੀ ਵਿਰੋਧੀ ਕਨਵੈਨਸ਼ਨ ਹੈ ਇਹ। ਉਹ ਇਹ ਵੀ ਕਹਿ ਰਹੇ ਆ ਕਿ ਇਹ ਜਿਹੜੇ ਵਰਕਰਾਂ ਦੀ ਕਨਵੈਨਸ਼ਨ ਹੈ, ਅਸੀਂ ਪਾਰਟੀ ਨੂੰ ਮਜ਼ਬੂਤ ਕਰਨਾ ਹੈ। ਮਜ਼ਬੂਤ ਤਾਂ ਘੱਟ ਜਿਹੜੀ ਹੋਣੀ ਹੈ, ਇਹਦੇ ਨਾਲ ਜਿਹੜੇ ਪਾਠਕ ਹੈ ਉਹ ਪੈਣ ਦੇ ਅਸਾਰ ਸਿੱਧੇ ਦਿਸ ਰਹੇ ਆ। ਇਹ ਵੀ ਪਤਾ ਲੱਗਾ ਹੈ ਕਿ ਜਿਹੜੀ ਪਾਰਟੀ ਹਾਈ ਕਮਾਂਡ ਹੈ ਉਹਨੇ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਇਹਨਾਂ ਨੂੰ ਜਿਹੜਾ ਜੀ ਇੱਥੇ ਪੰਜਾਬ ਭੇਜਿਆ ਹੋਇਆ, ਜਿਹੜੇ ਕਿ ਬਠਿੰਡੇ ਦੇ ਵਿੱਚ ਬੈਠੇ ਹੋਏ ਨੇ ਔਰ ਇੱਥੋਂ ਉਹ ਸਾਰਾ ਜਿਹੜਾ ਜੀ ਉਹ ਕਲੋਜ਼ਲੀ ਵਾਚ ਕਰ ਰਿਹਾ। ਇਹ ਦੋ ਨਾਮ ਉਹੀ ਨੇ ਜਿਹੜੇ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਸਾਰਾ ਕੁਝ ਕੰਟਰੋਲ ਜਿਹੜਾ ਜੀ ਉਹ ਕਰਦੇ ਰਹੇ ਆ।
ਇਹਨਾਂ ਦੀ ਸ਼ਹਿ ਦੇ ਉੱਤੇ ਹੀ ਜਿਹੜੇ ਵਲੰਟੀਅਰ ਸੀਗੇ ਜੀ ਉਹਨਾਂ ਨੂੰ ਪਾਸੇ ਕੀਤਾ ਗਿਆ ਤੇ ਦੂਜੀਆਂ ਸਿਆਸੀ ਪਾਰਟੀਆਂ ਤੋਂ ਆਏ ਹੋਏ ਲੋਕਾਂ ਨੂੰ ਅਹਿਮੀਅਤ ਜਿਹੜੀ ਉਹ ਦਿੱਤੀ ਗਈ ਸੀਗੀ, ਜਿਹਦੇ ਕਰਕੇ ਪਾਰਟੀ ਦਾ ਜਿਹੜਾ ਜੀ ਉਹ ਬੇੜਾ ਗਰਕ ਅਸਲ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਦੌਰਾਨ ਹੋਇਆ। ਹੁਣ ਇੱਕ ਵਾਰੀ ਫਿਰ ਜਿਹੜਾ ਜੀ ਇੱਥੇ ਕੰਟਰੋਲ ਕਰਨ ਦੇ ਵਾਸਤੇ ਜਿਹੜੇ ਜੀ ਉਹ ਪੰਜਾਬ ਦੇ ਵਿੱਚ ਬੈਠੇ ਆ। ਉਧਰ ਹੈਰਾਨੀਜਨਕ ਤਰੀਕੇ ਦੇ ਨਾਲ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਇਹ ਜਿਹੜੀ ਜੀ ਅਪੀਲ ਕੀਤੀ ਆ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਨੇਤਾ ਨੇ ਉਹ ਸਾਰੇ ਇਕਜੁੱਟ ਰਹਿਣ ਪੰਜਾਬ ਵਾਲੇ। ਉਹਨਾਂ ਨੇ ਜਿਹੜਾ ਜੀ ਇਹ ਗੱਲ ਆਖੀ ਹੈ ਕਿ ਸਾਰੇ ਜਾਣੇ ਇਕਜੁੱਟ ਰਹਿਣ ਤੇ ਇਹ ਕਨਵੈਨਸ਼ਨ ਸਫਲ ਹੋਵੇ। ਸ਼ਾਇਦ ਇਹਨੂੰ ਤੁਸੀਂ ਸ਼ਰਾਰਤ ਜਿਹੜੀ ਹੈ ਜੀ ਉਹ ਅਕਾਲੀ ਦਲ ਦੀ ਕਹਿ ਸਕਦੇ ਹੋ ਕਿ ਉਹ ਇਹ ਸਮਝਦੇ ਆ ਕਿ ਇਹਦੇ ਵਿੱਚੋਂ ਉਹਨੂੰ ਕੋਈ ਨਾ ਕੋਈ ਕਿਤੇ ਨਾ ਕਿਤੇ ਲਾਹਾ ਜਿਹੜਾ ਜੀ ਉਹ ਮਿਲ ਸਕਦਾ। ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹਦੇ ਮੁਤਾਬਕ ਇੱਕ ਜਿਹੜੀ ਕਮਰਾ ਬੰਦ ਮੀਟਿੰਗ ਹੋਈ ਆ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਕੱਲ ਸ਼ਾਮੀ, ਇਹਦੇ ਵਿੱਚ 6 ਵਿਧਾਇਕ ਜਿਹੜੇ ਆ ਜੀ ਉਹ ਰਹਿ ਗਏ ਆ ਸਣੇ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ। ਸੁਖਪਾਲ ਸਿੰਘ ਖਹਿਰਾ, ਕਮਰ ਸੰਧੂ, ਨਾਜਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ, ਮਾਸਟਰ ਬਲਦੇਵ ਸਿੰਘ ਜੈਤੋਂ ਤੇ ਪਿਰਮਲ ਸਿੰਘ ਜਿਹੜੇ ਆ ਜੀ ਇਹ ਰਹਿ ਗਏ ਆ। ਪਹਿਲਾਂ ਇਹ ਅੰਕੜਾ ਜਿਹੜਾ ਸੀਗਾ ਜੀ 9 ਦਾ ਸੀਗਾ ਜਿਸ ਦਿਨ ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ, ਔਰ 12 ਜਾਂ 13 ਵਿਧਾਇਕ ਪਹੁੰਚਣ ਦੀ ਗੱਲ ਜਿਹੜੀ ਹੈ ਜੀ ਉਹ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਧੜੇ ਦੇ ਵੱਲੋਂ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਸੀ। ਹੁਣ ਐਕਚੁਅਲੀ ਇਹ ਗਿਣਤੀ ਮਿਣਤੀ ਕੀ ਹੈ ਜੀ, ਇਹ ਤਾਂ ਅਸਲ ਦੇ ਵਿੱਚ ਜਦੋਂ ਉੱਥੇ ਕਨਵੈਨਸ਼ਨ ਹੋਣੀ ਆ ਉੱਥੋਂ ਦੀ ਸਟੇਜ ਤੋਂ ਹੀ ਰੀਅਲ ਪਿਕਚਰ ਪਤਾ ਲੱਗਣੀ ਹੈ ਜਿਹੜੀ ਕਿ ਅੱਜ ਬਠਿੰਡੇ ਦੇ ਵਿੱਚ ਰੱਖੀ ਗਈ। ਬਿਲਕੁਲ ਜੀ, ਕੁਝ ਘੰਟਿਆਂ ਬਾਅਦ ਹੀ ਉਸ ਦਾ ਪਤਾ ਲੱਗ ਜਾਣਾ ਹੈ ਕਿ ਕੀ ਚੱਲ ਰਿਹਾ ਹੈ। ਤੇ ਅੱਗੇ ਵਿਰੋਧੀ ਧਿਰਾਂ ਨੂੰ ਇਕੱਠੀਆਂ ਕਰਨ ਦੇ ਲਈ ਮਮਤਾ ਬੈਨਰਜੀ ਫਿਰ ਸਰਗਰਮ ਹੋਏ। ਮਮਤਾ ਬੈਨਰਜੀ ਐਕਚੁਅਲੀ ਕੰਟੀਨਿਊਸ ਜਿਹੜੀ ਜੀ ਉਹ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਕਿਹਾ ਜਾ ਰਿਹਾ ਹੈ ਕਿ ਮਮਤਾ ਬੈਨਰਜੀ ਇਸ ਤਰ੍ਹਾਂ ਕਰਕੇ ਖੁਦ ਨੂੰ ਵਿਰੋਧੀ ਧਿਰਾਂ ਜੇ ਇਕੱਠੀਆਂ ਹੁੰਦੀਆਂ ਨੇ, ਤੀਜਾ ਮੋਰਚਾ ਜਿਹੜਾ ਜੀ ਹੋਣ ਦੇ ਵਿੱਚ ਆਉਂਦਾ ਹੈ ਤੇ ਉਹਦੇ ਪ੍ਰਧਾਨ ਮੰਤਰੀ ਦੇ ਅਹੁਦੇਦਾਰ ਦੇ ਵਾਸਤੇ ਵੀ ਪ੍ਰੈਜ਼ੈਂਟ ਆਪਣੇ ਆਪ ਨੂੰ ਸਿੱਧੇ ਤਰੀਕੇ ਦੇ ਨਾਲ ਕਰ ਰਹੇ ਆ। ਤ੍ਰਿਣਮੂਲ ਕਾਂਗਰਸ ਦੀ ਆਗੂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੋਰਾਂ ਨੇ ਦਿੱਲੀ ਦੇ ਵਿੱਚ ਉਹ ਕਈ ਨੇਤਾਵਾਂ ਨੂੰ ਆ ਕੇ ਮਿਲੀ। ਭਾਜਪਾ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ, ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਸੋਨੀਆ ਗਾਂਧੀ, ਅਰਵਿੰਦ ਕੇਜਰੀਵਾਲ ਦੇ ਨਾਲ ਉਹਨੇ ਮੁਲਾਕਾਤ ਜਿਹੜੀ ਜੀ ਉਹ ਕੀਤੀਆਂ। ਮਮਤਾ ਬੈਨਰਜੀ ਦੀਆਂ ਮੁਲਾਕਾਤਾਂ 19 ਦੀਆਂ ਆਮ ਚੋਣਾਂ ਦੇ ਵਿੱਚ ਭਾਜਪਾ ਵਿਰੋਧੀ ਸੰਗਠਨ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਵਜੋਂ ਇਹਨੂੰ ਜਿਹੜਾ ਜੀ ਉਹ ਵੇਖਿਆ ਜਾ ਰਿਹਾ। ਇਹਦੇ ਦੌਰਾਨ ਪੱਛਮੀ ਬੰਗਾਲ ਪੁਲਿਸ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਕੋਲਕਾਤਾ ਦੇ ਵਿੱਚ ਰੈਲੀ ਕਰਨ ਦੀ ਇਜਾਜ਼ਤ ਜਿਹੜੀ ਹੈ ਜੀ ਉਹ ਦੇ ਦਿੱਤੀ ਆ। ਇਹ ਵੀ ਜਿਹੜਾ ਜੀ ਕਿਹਾ ਜਾ ਰਿਹਾ ਕਿ ਮਮਤਾ ਬੈਨਰਜੀ ਜਿਹੜੀ ਆ ਉਹ ਸੰਨ ਲਾਉਣ ਦੇ ਚੱਕਰ ਦੇ ਵਿੱਚ ਆ ਭਾਰਤੀ ਜਨਤਾ ਪਾਰਟੀ ਦੇ ਬਾਗੀ ਜਿਹੜੇ ਨੇਤਾ ਨੇ ਜਿਨ੍ਹਾਂ ਦੀ ਪੁੱਛਗਿੱਛ ਨਹੀਂ ਉੱਥੇ ਵੀ। ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਮਮਤਾ ਬੈਨਰਜੀ ਨੇ ਕਿਹਾ ਕਿ ਉਹਨਾਂ ਨੇ ਮੌਜੂਦਾ ਰਾਜਨੀਤੀ ਤੇ ਭਵਿੱਖ ਦੇ ਗੱਠਜੋੜ ਦੇ ਉੱਤੇ ਚਰਚਾ ਕੀਤੀ। ਅਡਵਾਨੀ ਦੇ ਨਾਲ ਮੁਲਾਕਾਤ ਦੇ ਦੌਰਾਨ ਮਮਤਾ ਬੈਨਰਜੀ ਨੇ ਲਾਲ ਕ੍ਰਿਸ਼ਨ ਅਡਵਾਨੀ ਦੇ ਪੈਰੀਂ ਹੱਥ ਲਾ ਕੇ ਉਹ ਤੋਂ ਆਸ਼ੀਰਵਾਦ ਲਿਆ। ਦੋਨੋਂ ਆਗੂ 15 ਮਿੰਟ ਜਿਹੜਾ ਜੀ ਉਹ ਮਿਲੇ। ਮੁਲਾਕਾਤ ਤੋਂ ਬਾਅਦ ਮਮਤਾ ਨੇ ਕਿਹਾ ਕਿ ਉਹ ਅਡਵਾਨੀ ਨੂੰ ਲੰਮੇ ਸਮੇਂ ਤੋਂ ਜਾਣਦੀ ਹੈ, ਉਹਨਾਂ ਦਾ ਹਾਲ ਚਾਲ ਪੁੱਛਿਆ। ਰਾਮਜੇਠ ਮਲਾਨੀ, ਯਸ਼ਵੰਤ ਸਿਨਹਾ, ਸ਼ਤਰੂਘਨ ਸਿਨਹਾ ਦੇ ਨਾਲ ਵੀ ਉਹਨਾਂ ਦੀ ਮੁਲਾਕਾਤ ਹੋਈ। ਕਾਂਗਰਸ ਦੇ ਆਗੂ ਗੁਲਾਮ ਨਬੀ ਆਜ਼ਾਦ, ਅਹਿਮਦ ਪਟੇਲ, ਸਮਾਜਵਾਦੀ ਪਾਰਟੀ ਦੇ ਆਗੂ ਰਾਮ ਗੋਪਾਲ ਯਾਦਵ ਨੂੰ ਵੀ ਉਹ ਮਿਲੀ। ਭਾਜਪਾ ਦੇ ਮੁਅੱਤਲ ਆਗੂ ਕੀਰਤੀ ਆਜ਼ਾਦ ਮਮਤਾ ਨੂੰ ਸੰਸਦ ਦੇ ਵਿੱਚ ਮਿਲਣ ਦੇ ਵਾਸਤੇ ਪਹੁੰਚੇ। ਸ਼ਿਵ ਸੈਨਾ ਆਗੂ ਸੰਜੇ ਰਾਉਤ ਵੀ ਮਮਤਾ ਨੂੰ ਮਿਲਣ ਤ੍ਰਿਣਮੂਲ ਕਾਂਗਰਸ ਦੇ ਦਫ਼ਤਰ ਦੇ ਵਿੱਚ ਜਿਹੜਾ ਜੀ ਉਹ ਪਹੁੰਚੇ। ਜਿੱਥੇ ਮਮਤਾ ਬੈਨਰਜੀ ਭਾਜਪਾ ਵਿਰੋਧੀ ਫਰੰਟ ਦੀ ਉਸਾਰੀ ਦੇ ਵਿੱਚ ਲੱਗੀ ਦਿਖ ਰਹੀ ਹੈ ਜੀ, ਉੱਥੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੋਰਾਂ ਨੂੰ ਵੀ ਮਿਲੀ, ਜਿਹੜੇ ਖਾਸ ਤੌਰ ਦੇ ਉੱਤੇ NRC ਜਿਹੜੀ ਅਸਾਮ ਦੇ ਵਿੱਚ ਜਿਹੜਾ ਜੀ ਉਹ ਰੌਲਾ ਪਿਆ ਹੋਇਆ ਉਹਦੀ ਨਾਗਰਿਕਤਾ ਰਜਿਸਟਰ ਨੂੰ ਲੈ ਕੇ ਸਰਕਾਰ ਦੇ ਵਿਰੁੱਧ ਉਹਨੇ ਜਿਹੜਾ ਜੀ ਉਹ ਹਮਲੇ ਕੀਤੇ। ਇਹ ਵੀ ਪਤਾ ਲੱਗਿਆ ਕਿ ਮਮਤਾ ਬੈਨਰਜੀ ਦੇ ਵਿਰੁੱਧ ਲਖਮੀਪੁਰ ਅਸਾਮ ਦੇ ਵਿੱਚ ਜਿਹੜੀ ਹੈ ਜੀ ਪੁਲਿਸ ਦੇ ਕੋਲੇ ਇੱਕ ਸ਼ਿਕਾਇਤ ਕੀ ਗਈ ਆ, ਜਿਹਦੇ ਵਿੱਚ ਮਮਤਾ ਬੈਨਰਜੀ ਹੋਰਾਂ ਨੇ ਬਿਆਨ ਦਿੱਤਾ ਸੀਗਾ ਕਿ ਜੇ ਭਾਜਪਾ ਇਹ ਜਿਹੜੀ ਲਿਸਟ ਆਈ ਆ ਜੀ ਇਹਦੇ ਉੱਤੇ ਕਾਇਮ ਰਹਿੰਦੀ ਆ ਤਾਂ ਮੁਲਕ ਦੇ ਵਿੱਚ ਜਿਹੜਾ ਜੀ ਗ੍ਰਹਿ ਯੁੱਧ ਛਿੜ ਪਊਗਾ। ਇਹਨੂੰ ਲੈ ਕੇ ਇਹ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਾਈ ਗਈ ਜੀ। ਦੇਖੋ ਪੋਲਿਟਿਕਸ ਆ, ਬੜਾ ਕੁਝ ਹੋ ਰਿਹਾ ਹੈ ਤੇ ਅੱਗੇ ਆਪਾਂ ਵਿਸਰਾ ਰਿਪੋਰਟ ਦੀ ਜੇ ਗੱਲ ਕਰੀਏ ਤਾਂ ਉਸ ਦੇ ਵਿੱਚ ਸਪਸ਼ਟ ਹੋਇਆ ਆ ਕਿ ਜਿੰਨੀਆਂ ਵੀ ਮੌਤਾਂ ਹੋਈਆਂ ਪੰਜਾਬ ਦੇ ਵਿੱਚ ਨੌਜਵਾਨਾਂ ਦੀਆਂ ਚਿੱਟੇ ਕਾਰਨ ਹੀ ਹੋਈਆਂ। ਐਕਚੁਅਲੀ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਨੇ, ਬੇਸ਼ੱਕ ਉਹ ਇਹ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਬਿਆਨ ਬੜੇ ਚਰਚਿਤ ਹੋਏ ਸੀਗੇ ਕਿ ਉਹਨਾਂ ਨੇ ਕਿਹਾ ਸੀਗਾ ਕਿ ਇੱਕ ਡੈਥ ਹੀ ਹੋਈ ਆ ਜਿਹੜੀ ਹੈ ਜੀ ਓਵਰਡੋਜ਼ ਦੇ ਨਾਲ। ਪਰ ਹੁਣ ਇਹ ਜਿਹੜੀ ਰਿਪੋਰਟ ਆ ਗਈ, ਕਿਉਂਕਿ ਜਦੋਂ ਕੋਈ ਮੌਤ ਹੁੰਦੀ ਹੈ ਜੀ ਜਿਹੜਾ
ਪੋਸਟਮਾਰਟਮ ਕੀਤਾ ਜਾਂਦਾ ਉਸ ਵਿੱਚੋਂ ਵਿਸਰਾ ਜਿਹੜਾ ਹੁੰਦਾ ਜੀ ਉਹ ਲੈ ਜਾਂਦੇ ਨੇ, ਜਿਹਦੀ ਜਾਂਚ ਜਿਹੜੀ ਆ ਉਹ ਕੀਤੀ ਜਾਂਦੀ ਹੈ ਜੀ। ਔਰ ਜਿਹੜੀਆਂ ਨਸ਼ੇੜੀ ਜਿਹੜੇ ਨੌਜਵਾਨ ਨੇ ਉਹਨਾਂ ਦੀਆਂ ਮੌਤਾਂ ਚਿੱਟੇ ਦੀ ਓਵਰਡੋਜ਼ ਕਰਕੇ ਹੀ ਹੋਈਆਂ ਨੇ। ਇਹ ਹੁਣ ਵਿਗਿਆਨਕ ਆਧਾਰ ਦੇ ਉੱਤੇ ਇਹਦੀ ਪੁਸ਼ਟੀ ਹੋ ਗਈ ਹੈ ਜੀ। ਹੁਣ ਪਤਾ ਨਹੀਂ ਸਰਕਾਰ ਇਹਦਾ ਕੀ ਤੋੜ ਲੱਭਦੀ ਹੈ ਇਹਦਾ ਜਵਾਬ ਦੇਣ ਦੇ ਵਾਸਤੇ। ਇਹਨਾਂ ਨੂੰ ਨਸ਼ੇ ਦੀ ਸ਼ੱਕੀ ਓਵਰਡੋਜ਼ ਕਰਕੇ ਮੌਤਾਂ ਜਿਹੜਾ ਜੀ ਉਹ ਨਹੀਂ ਆਖਿਆ ਜਾ ਸਕਦਾ। ਹੁਣ ਇਹ ਕਲੀਅਰ ਜਿਹੜਾ ਜੀ ਹੋ ਗਿਆ। 45 ਲੋਕਾਂ ਦੇ ਵਿਸਰੇ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਮੌਤਾਂ ਮਾਰਫਿਨ ਜਿਹੜੀਆਂ ਹੈਰੋਇਨ ਸਮੈਕ ਕਰਕੇ ਓਵਰਡੋਜ਼ ਕਰਕੇ ਹੋਈਆਂ ਨੇ। ਔਰ 1 ਮਈ ਤੋਂ 25 ਜੁਲਾਈ ਦੌਰਾਨ ਸੂਬੇ ਭਰ ਦੇ ਵਿੱਚ ਜਿਹੜੇ ਸਿਹਤ ਅਧਿਕਾਰੀਆਂ ਤੇ ਪੁਲਿਸ ਨੇ ਵਿਸਰੇ ਦੇ 45 ਨਮੂਨੇ ਜਾਂਚ ਲਈ ਭੇਜੇ। ਇਹਨਾਂ ਨੂੰ ਵਾਪਸ ਮਿਲੀਆਂ ਜਾਂਚ ਰਿਪੋਰਟਾਂ ਦੇ ਮੁਤਾਬਕ ਇਹਨਾਂ ਦੇ ਰਸਾਇਣਕ ਵਿਸ਼ਲੇਸ਼ਣ ਦੌਰਾਨ ਨਸ਼ੇ ਨਾਲ ਸੰਬੰਧਿਤ ਸ਼ੱਕੀ ਮੌਤਾਂ ਦੇ ਕਰੀਬ ਸਾਰੇ ਮਾਮਲਿਆਂ ਦੇ ਵਿੱਚ ਨਸ਼ੇ ਦੀ ਓਵਰਡੋਜ਼ ਦੀ ਹੋਈ ਆ। ਬਾਕੀ ਨਮੂਨਿਆਂ ਦੀਆਂ ਜਾਂਚ ਰਿਪੋਰਟਾਂ ਜੇ ਆਉਣੀਆਂ ਬਾਕੀ ਨੇ। 80% ਤੋਂ ਵੱਧ ਮਾਮਲਿਆਂ ਦੇ ਵਿੱਚ ਮੌਤ ਦਾ ਕਾਰਨ ਮਾਰਫਿਨ ਦੀ ਓਵਰਡੋਜ਼ ਦੱਸਿਆ ਗਿਆ। ਇਹ ਮੌਤਾਂ ਹੈਰੋਇਨ ਜਿਹੜਾ ਚਿੱਟਾ ਉਹਦੇ ਕਰਕੇ ਹੋਈਆਂ ਮੰਨੀਆਂ ਜਾ ਰਹੀਆਂ ਨੇ। ਇਹਦੇ ਤੋਂ ਬਿਨਾਂ ਜਿਹੜੀਆਂ ਪੇਨ ਕਿਲਰ ਤੇ ਨਸ਼ਾ ਛਡਾਊ ਦਵਾਈਆਂ ਵੀ ਕਈ ਮੌਤਾਂ ਦਾ ਕਾਰਨ ਬਣੀਆਂ ਨੇ। 13% ਮੌਤਾਂ ਦਾ ਕਾਰਨ ਨਸ਼ਾ ਛਡਾਊ ਪ੍ਰੋਗਰਾਮਾਂ ਦੇ ਤਹਿਤ ਦਿੱਤੀ ਜਾਂਦੀ ਦਵਾਈ ਜਿਹੜੀ ਬੈਂਜੋ ਡਾਇਪੀਜ਼ੀਆਨ ਪਾਈਨ ਤੇ 5% ਮੌਤਾਂ ਅਫੀਮ ਆਧਾਰਿਤ ਦਰਦ ਹਟਾਊ ਜਿਹੜੀ ਦਵਾਈ ਆ ਟ੍ਰੈਮਾਡੋਲ ਉਹਦੇ ਕਰਕੇ ਹੋਣ ਦੇ ਨਾਲ ਜਿਹੜੀ ਹੈ ਜੀ ਉਹ ਸਾਹਮਣੇ ਆਈ ਹੈ। ਇਹ ਵੀ ਕਿਹਾ ਗਿਆ ਕਿ ਨਸ਼ਿਆਂ ਦੀ ਓਵਰਡੋਜ਼ ਕਰਕੇ ਮੌਤਾਂ ਦੀ ਗਿਣਤੀ ਦੇ ਵਿੱਚ ਮਈ ਤੋਂ ਬਾਅਦ ਅਚਾਨਕ ਜਿਹੜੀ ਹੈ ਜੀ ਇਹਦੀ ਜਦੋਂ ਗਿਣਤੀ ਜਿਹੜੀ ਸੀ ਉਹ ਵੱਧ ਗਈ ਤਾਂ ਉਹਦੇ ਜਿਹੜਾ ਜੀ ਉਹਦਾ ਕਾਰਨ ਵੀ ਜਿਹੜਾ ਇਹ ਕਿਹਾ ਜਾ ਰਿਹਾ ਕਿ ਅਪ੍ਰੈਲ ਦੇ ਵਿੱਚ ਜਿਹੜੀਆਂ ਓਵਰਡੋਜ਼ ਕਰਕੇ 6 ਮੌਤਾਂ ਹੋਈਆਂ। ਮਈ ਦੇ ਵਿੱਚ ਇਹ 13, ਜੂਨ ਦੇ ਵਿੱਚ 17 ਹੋ ਗਈਆਂ। ਜੁਲਾਈ ਦੇ ਵਿੱਚ ਰੋਜ਼ ਜਿਹੜੀਆਂ ਮੌਤਾਂ ਹੁੰਦੀਆਂ ਰਹੀਆਂ। ਇਹਦੇ ਕਰਕੇ ਇਹ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਸੀਗਾ ਕਿ ਮਿਲਾਵਟੀ ਨਸ਼ੇ ਕਾਰਨ ਜਿਹੜਾ ਜੀ ਹੋ ਰਿਹਾ। ਇਹਦੇ ਬਾਵਜੂਦ ਸਰਕਾਰ ਦੇ ਵੱਲੋਂ ਨਸ਼ੇ ਦੀ ਓਵਰਡੋਜ਼ ਕਰਕੇ ਹੋ ਰਹੀਆਂ ਮੌਤਾਂ ਨੂੰ ਘਟਾ ਕੇ ਵਿਖਾਉਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਸੀ। ਪਰ ਇਸ ਰਿਪੋਰਟ ਨੇ ਬਹੁਤੀਆਂ ਪਰਤਾਂ ਜਿਹੜੀਆਂ ਜੀ ਉਹ ਲਾ ਦਿੱਤੀਆਂ ਜੀ। ਤੇ ਹੁਣ ਉਹ ਜਿਹੜੇ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਹਾਰਟ ਅਟੈਕ ਹੋ ਕੇ ਮਰ ਗਿਆ ਜਾਂ ਇਸ ਤਰ੍ਹਾਂ ਆ, ਮੇਰੇ ਖਿਆਲ 'ਚ ਸਾਰਾ ਸੱਚ ਸਾਹਮਣੇ ਆ ਗਿਆ। ਤੇ ਅੱਗੇ ਬੇਅਦਬੀ ਰਿਪੋਰਟ ਦੇ ਮੁਤਾਬਕ ਜੇ ਗੱਲ ਕਰੀਏ ਤੇ ਜਿੰਨੇ ਵੀ ਦਾਗੀ ਅਫਸਰ ਆ ਉਹਨਾਂ ਦੇ ਖਿਲਾਫ ਕਾਰਵਾਈ ਦੇ ਅਸਾਰ। ਇਹ ਐਕਚੁਅਲੀ ਜਿਹੜਾ ਮਾਮਲਾ ਹੈ ਉਹ ਬੜਾ ਪੇਚੀਦਾ ਹੁੰਦਾ ਜਿਹੜਾ ਜੀ ਉਹ ਤੁਰਿਆ ਜਾ ਰਿਹਾ ਹੈ। ਕਿਉਂਕਿ ਜਿੰਨੀ ਕੁ ਗੱਲਬਾਤ ਇਹਦੀ ਜਿਹੜੀ ਜੀ ਹੋਣੀ ਚਾਹੀਦੀ ਜਿਹੜਾ ਜੀ ਉਹ ਉਡੀਕ ਰਿਹਾ ਸੀਗਾ ਕਿ ਕੁਛ ਸੋਲਿਡ ਉਹਦੇ ਸਾਹਮਣੇ ਆਇਆ। ਜਸਟਿਸ ਸੰਜੀਤ ਸਿੰਘ ਹੋਰਾਂ ਦੇ ਕਮਿਸ਼ਨ ਨੇ ਰਿਪੋਰਟ ਦਿੱਤੀ। ਪਰ ਜਿਹੜਾ ਆਮ ਆਦਮੀ ਪਾਰਟੀ ਦਾ ਖਿਲਾਰਾ ਪੈ ਗਿਆ ਜੀ ਇਹਦੇ ਵਿੱਚ ਇਹ ਰਿਪੋਰਟ ਜਿਹੜੀ ਕਿਤੇ ਨਾ ਕਿਤੇ ਰੁਲਦੀ ਜਿਹੜੀ ਜੀ ਉਹ ਨਜ਼ਰ ਆ ਰਹੀ ਹੈ ਹਾਲ ਦੀ ਘੜੀ। ਸਰਕਾਰ ਇਹ ਤੋਂ ਜਿਹੜੀ ਹੈ ਜੀ ਉਹ ਡੱਡ ਖੁਸ਼ ਹੋਊਗੀ ਤੇ ਦੂਜੀ ਧਿਰ ਜਿਹੜੀ ਖੁਸ਼ ਉਹ ਹੋਊਗੀ ਉਹ ਹੈ ਜੀ ਅਕਾਲੀ ਦਲ, ਕਿਉਂਕਿ ਉਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਜਾ ਰਿਹਾ। ਇਸੇ ਕਰਕੇ ਉਹ ਸ਼ਹਿ ਜਿਹੜੀ ਹੈ ਜੀ ਇਸ ਸਭ ਕਾਸੇ ਨੂੰ ਹੀ ਦੇ ਰਿਹਾ। ਲੋਕਾਂ ਦਾ ਸਾਰਾ ਧਿਆਨ ਜਿਹੜਾ ਜੀ ਉਸ ਪਾਸੇ ਵੱਲ ਹੀ ਲੱਗਿਆ ਹੋਇਆ। ਇਹ ਰਿਪੋਰਟ ਜਿਹੜੀ ਆਈ ਜਿਹਦੇ ਵਿੱਚ ਕਿੰਨੇ ਇਸ਼ਾਰੇ ਕੀਤੇ ਗਏ ਤੁਹਾਡੇ ਆਪਣੇ ਪ੍ਰੋਗਰਾਮ ਦੇ ਉੱਤੇ ਇੱਥੇ ਕਿੰਨਾ ਕੁਛ ਜਿਹੜਾ ਜੀ ਦੱਸਿਆ ਕਿ ਕੀ ਕੁਛ ਪੁਆਇੰਟ ਇਹਦੇ ਵਿੱਚ ਨੇ। ਫਿਰ ਵੀ ਜਿੰਨਾ ਵਿਰੋਧ ਜਾਂ ਜਿੰਨਾ ਦਬਾਅ ਸਰਕਾਰ ਦੇ ਉੱਤੇ ਪੈਣਾ ਚਾਹੀਦਾ ਸੀ ਅੱਜ ਪੈ ਨਹੀਂ ਰਿਹਾ। ਹਾਂ ਇੰਨਾ ਜ਼ਰੂਰ ਹੈ ਜਿਹੜਾ ਬਰਗਾੜੀ ਦੇ ਵਿੱਚ ਬੈਠੇ ਲੋਕ ਨੇ ਉਹਨਾਂ ਦਾ ਦਬਾਅ ਜਿਹੜਾ ਜੀ ਉਹ ਕੰਮ ਕਿਤੇ ਨਾ ਕਿਤੇ ਕਰ ਰਿਹਾ। ਜਿਹੜੇ ਇੰਟਲੈਕਚੁਅਲ ਵਰਗ ਹੈ ਜਿਹੜਾ ਸਿੱਖ ਜਿਹੜੇ ਹੈਗੇ ਨੇ ਕੁਛ ਆਗੂ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਜ਼ਰੂਰ ਲਾਈ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਸਿੱਧਾ ਧੱਕਾ ਆ ਇਹ ਜਾਂਚ ਜਿਹੜੀ ਜੀ ਉਹ CBI ਨੂੰ ਦੇਣਾ। ਉਹਨਾਂ ਨੇ ਪੁਆਇੰਟ ਇਹਦੇ ਵਿੱਚ ਜਿਹੜਾ ਜੀ ਦੱਸਿਆ ਕਿ ਜੇ ਇੱਕ ਪਾਸੇ ਮੁੱਖ ਮੰਤਰੀ ਜਿਹੜੇ ਇੱਥੇ ਕਤਲ ਕੀਤੇ ਗਏ 2 ਜਾਣੇ ਜਿਹੜੇ ਸੀਗੇ ਪੁਲਿਸ ਦੀ ਗੋਲੀ ਦੇ ਨਾਲ, ਜੇ ਉਹਨਾਂ ਨੂੰ ਮੁਆਵਜ਼ੇ ਦੀ ਰਕਮ ਤੁਰੰਤ ਦੇਣ ਦਾ ਐਲਾਨ ਕਰ ਰਹੇ ਆ, ਉਹਨਾਂ ਦੇ ਪਰਿਵਾਰ ਵੀ ਦੇਣ ਦਾ ਐਲਾਨ ਤੁਰੰਤ ਕਰ ਰਹੇ ਆ, ਜ਼ਖਮੀਆਂ ਨੂੰ ਮੁਆਵਜ਼ਾ ਦੇਣ ਦੀ ਗੱਲ ਜਿਹੜੀ ਆ ਜੀ ਉਹ ਕਰ ਰਹੇ ਆ, ਤੇ ਫਿਰ ਜਿਹੜੀਆਂ ਬਾਕੀ ਚੀਜ਼ਾਂ ਨੇ ਉਹ ਕਿਉਂ ਨਹੀਂ ਮੰਨੀਆਂ ਜਾ ਰਹੀਆਂ ਜੀ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਰਣਜੀਤ ਸਿੰਘ ਕਮਿਸ਼ਨਰ ਦੀ ਰਿਪੋਰਟ ਅਗਸਤ ਮਹੀਨੇ ਦੇ 3ਜੇ ਹਫ਼ਤੇ ਸ਼ੁਰੂ ਹੋਣ ਜਾ ਰਹੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਪੇਸ਼ ਕਰੂਗੀ। ਇਸ ਰਿਪੋਰਟ ਦੇ ਨਾਲ ਕਾਰਵਾਈ ਰਿਪੋਰਟ ਵੀ ਪੇਸ਼ ਕੀਤੀ ਜਾਊਗੀ। ਇਹਦੇ ਮੱਦੇਨਜ਼ਰ ਸਰਕਾਰ ਹੁਣ ਕੁਝ ਦੋਸ਼ੀ ਠਹਿਰਾਏ ਗਏ ਪੁਲਿਸ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਕਰਨ ਦਾ ਵਿਚਾਰ ਜਿਹੜਾ ਜੀ ਉਹ ਬਣਾ ਰਹੀ ਹੈ। ਸੂਤਰਾਂ ਦੇ ਮੁਤਾਬਕ ਪੰਜਾਬ ਸਰਕਾਰ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਦਾਗੀ ਠਹਿਰਾਏ ਗਏ ਕੁਝ ਪੁਲਿਸ ਅਧਿਕਾਰੀ ਜਿਨ੍ਹਾਂ ਦੇ ਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਪਿਛਲੇ ਦਿਨੀ ਮੀਡੀਆ ਦੇ ਨਸ਼ਰ ਕੀਤੇ ਗਏ ਸੀ, ਉਹਨਾਂ ਦੇ ਵਿਰੁੱਧ ਕਾਰਵਾਈ ਕਰਨ ਬਾਰੇ ਵਿਚਾਰ ਵਟਾਂਦਰਾ ਜਿਹੜਾ ਜੀ ਉਹ ਕਰ ਰਹੀ ਹੈ। ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਜਿਨ੍ਹਾਂ ਵਿਰੁੱਧ ਕਾਰਵਾਈ ਕਰਨ ਬਾਰੇ ਵਿਚਾਰ ਚੱਲ ਰਹੀ ਆ ਉਹਨਾਂ ਦੇ
ਨਾ ਵੀ ਕਾਰਵਾਈ ਰਿਪੋर्ट एक्शन टेकन रिपोर्ट का हिस्सा बना दिते जाण। हुण तक रिपोर्ट का जिन्ना को हिस्सा सामने आया जी उहदे आधार दे उत्ते कुछ सिख जथेबंदियां साबका मुख मंत्री प्रकाश सिंह बादल विरुद्ध भी केस दर्ज करने की मंग जिहड़ी है जी वो कर रही ने। हाकम धिर जिहड़ी है बरगाड़ी ते कोटकपूरा गोलीकांड की जांच CBI नूं सौंपण बारे एकसार नहीं है। कुछ कांग्रेसी आगूआं का कहना है कि इहदे नाल मसला लटकण दे आसार बन जाणगे। पंजाब पुलिस के किसी साबका DGP नूं सौंपी जानी चाहिए है। कुछ जिहड़े धिरां कांग्रेस दीआं अंदरूनी कहिंदियां ने कार्रवाई की जा सके। जस्टिस साबका जस्टिस रणजीत सिंह होरां दे कमिशन का विरोध करने वाले अकाली दल ने भी हुण जांच CBI नूं सौंपण की हिमायत करनी शुरू करती है। ये काम ठीक रहूगा, 5-4 साल तक निकलणगे। इदों पहला पिछली सरकार ने बेअदबी के 2 मामलों की जांच CBI नूं सौंपी हुई है। उस जांच का कोई ठोस नतीजा जिहड़ा जी सामने नहीं आया। लगता नहीं कि उत्थे एक पेपर भी जिहड़ा जी वो काम कीता। अकाली दल की दलील है कि उन्होंने पहला भी जांच CBI नूं सौंपी थी, हुण भी कांग्रेस CBI नूं दे रही है। सारे ढंग जिहड़ी मामले की जांच है वो निरपक्ष ढंग नाल हो जूगी। निरपक्ष ढंग नाल किवें होऊगी? मैं सारी डिटेल एक दिन साझी की जी। किन्ने मामले ने अद्धी दर्जन के करीब 7-7 8-8 साल हो गए इस नूं उस मामले दे विच कुछ भी जिहड़ा जी CBI ने नहीं कीता। हुण सवाल जिहड़ा ना जी ये होगा कि की इहदे विच सीनियर ऑफिसर कुछ जिहड़े ने एक्चुअली जां तां जूनीयर जिहड़े ने वो टंग दित्ते जाणगे, सीनियर फिर इहदे विचों सेव कर ले जाणगे। पर जिहड़ा होना चाहिए ना जी वो ये आ कि सिद्धी किधर नूं जिहड़ी जी कहानी जांदी है। रात नूं 2:30 वजे जे मुख मंत्री होरां नूं पता है उन्हां दी फोन कॉल की डिटेल जिहड़ी है जी वो दसदी है उन्हां नाल गल हुई है। जिहड़े पुलिस मुखी उदों सीगे उन्हां दे नाल 2:30 वजे गल हुंदी आ। सुखबीर सिंह बादल जिहड़े जिन्हां कोले गृह मंत्राला सीगा अकाली दल के प्रधान ने उन्हां दे नाल गलबात हुंदी है। रिपोर्ट ये भी इशारा करदी है कि प्रबंधकी कमेटी जिहड़ी सिरसा दी सी उन्हां दे नाल मीटिंगां उन्हां दीयां हुंदियां ने। जदों रात नूं 2:30 तो 2:45 दे विचाले गल हुंदी है तो फिर 5 वजे जाके गोली जिहड़ी है जी वो चलदी है निहत्थे लोकां दे उत्ते, शांतमई लोकां दे उत्ते। ਇਹਨੂੰ ਕਿੰਨਾ ਕਿਹੜੇ ਤਰੀਕੇ ਦੇ ਨਾਲ ਲਮਕਾਇਆ ਜਾਊਗਾ, ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਇਆ ਜਾਊਗਾ, ਇਹ ਲੋਕਾਂ ਨੂੰ ਜਿਹੜਾ ਜੀ ਉਹ ਸਮਝਣ ਦੀ ਲੋੜ ਹੈ ਕਿ ਇਸ ਅਹਿਮ ਮੁੱਦੇ ਦੇ ਉੱਤੇ ਉਹ ਆਪਣੀ ਜ਼ੁਬਾਨ ਖੋਲਣ। ਬਾਕੀ ਬਾਅਦ ਦੇ ਵਿੱਚ ਵੀ ਹੁੰਦਾ ਰਹੂਗਾ ਸਾਰਾ ਕੁਝ ਜੀ। ਤੇ ਅੱਗੇ ਗੱਲ ਕਰਦੇ ਜੀ ਮਨਮਰਜ਼ੀ ਦੀਆਂ ਰਿਪੋਰਟਾਂ ਬਣਾਉਣ ਵਾਲੇ ਡਾਕਟਰ ਦੀਆਂ ਵੀਡੀਓ ਵਾਇਰਲ ਹੋਈਆਂ। ਦੇਖੋ ਜੀ ਇਸ ਤਰ੍ਹਾਂ ਦਾ ਕੁਛ ਤਾਂ ਜਿਹੜਾ ਜੀ ਉਹ ਆਉਂਦਾ ਹੀ ਰਹਿੰਦਾ ਅਕਸਰ। ਪੰਜਾਬ ਦੇ ਵਿੱਚ ਤਾਂ ਬਹੁਤੇ ਲੋਕਾਂ ਨੇ ਸੁਣਿਆ ਹੁੰਦਾ ਵੀ 26 ਬਣਦੀ ਨਹੀਂ, ਕਹਿੰਦਾ ਫਿਰ ਰੁਕੋ जाके ते टक जिहड़ा जी डूंगा करके लाउंदा भी ला हुण बनाओ 26। इसे तरह का एक कस्बा हाजीपुर पैंदा जी मकेरियां नेड़े सिविल हस्पताल दे विच तैनात एक SMO जिहड़ा है उहने पैसे लैके सट्टां दा वाधा विखाउण दी वीडियो जिहड़ी ओहदी वायरल होई पई है जी। हस्पतालां दे विच लुकवें तौर दे उत्ते इस वरतारे दी 5 मिनट की बनी वीडियो दे विच हस्पताल पहुंचिया परिवार केस दीयां धारावां दे विच वाधा कराउण दे वास्ते सौदेबाजी जिहड़ा जी ओह कर रिहा। और ये संबंधी हुण सिविल सर्जन जिहड़ा जी उहदे वल्लों स्पष्टीकरण जिहड़ा ओह इस डॉक्टर दे कोलों मंगिया गया जी। वीडियो दे विच लड़ाई झगड़े दे विच शामिल एक औरत एक लड़का हस्पताल दे विच SMO डॉक्टर मनोज मेहता दे नाल केस दीयां धरावां दे विच वाधे लई सट्टां 'च वाधा करन लई सौदेबाजी करदा नज़र आ रिहा जी। पीड़ित दे वल्लों 326 का केस बनाउण लई जोर पाउण दे उत्ते डॉक्टर मेहता ये कहिंदा कि उंगल वढ के सुੱਟ आओ ਤੇ ਖਰਚਾ ਪਾਣੀ ਕਰਨ ਦੇ ਉੱਤੇ ਇਹ ਪਰਚਾ ਉਹ ਅੱਜ ਹੀ ਦਰਜ ਕਰ ਦੇਣਗੇ। ਧਾਰਾ 323 ਤੇ 324 ਦਾ ਪਰਚਾ ਬਣਾਉਣ ਲਈ ਡਾਕਟਰ ਹਸਪਤਾਲ ਆਈ ਧਿਰ ਨੂੰ 3000 ਰੁਪਏ ਲੱਗਣ ਤੇ ਐਕਸਰੇ ਪੈਂਡਿੰਗ ਰੱਖ ਕੇ ਕੇਸ ਦੀ ਗੰਭੀਰਤਾ ਵਧਾਉਣ ਬਾਰੇ ਵੀ ਜਿਹੜਾ ਜੀ ਉਹ ਕਹਿੰਦਾ ਨਜ਼ਰ ਆ ਰਿਹਾ। ਜਦੋਂ ਘੱਟ ਪੈਸੇ ਹੋਣ ਬਾਰੇ ਕਹਿੰਦਾ ਤਾਂ ਡਾਕਟਰ ਉਹਨਾਂ ਨੂੰ ਕਹਿੰਦਾ ਕਿ ਪੈਸੇ ਪੂਰੇ ਮਿਲਣ ਦੇ ਉੱਤੇ ਪਰਚਾ ਕੱਟਿਆ ਜਾਊਗਾ। ਡਾਕਟਰ ਉਹਨਾਂ ਨੂੰ ਸਵੇਰੇ ਪੈਸੇ ਲਿਆਉਣ ਦੇ ਵਾਸਤੇ ਮਨਮਰਜ਼ੀ ਦੀ MLR ਕਟਾਉਣ ਦੇ ਬਾਰੇ ਵੀ ਕਹਿੰਦਾ। ਜਿਹਦੇ ਤੇ ਵੀਡੀਓ ਦੇ ਵਿੱਚ ਸ਼ਾਮਲ ਔਰਤ ਦੇ ਵੱਲੋਂ ਪਰਚਾ ਲੇਟ ਕੱਟਣ ਨਾਲ ਨੁਕਸਾਨ ਹੋਣ ਦੀ ਸੰਭਾਵਨਾ ਜਤਾਉਣ ਦੇ ਉੱਤੇ ਡਾਕਟਰ ਕਹਿੰਦਾ ਹੈ ਕਿ ਉਹ 24 ਘੰਟਿਆਂ ਦੇ ਵਿੱਚ ਕਦੇ ਵੀ ਪਰਚਾ ਕੱਟ ਸਕਦਾ ਹੈ ਤੇ ਉਹ ਪਿਛਲੀ ਤਰੀਕ ਦੇ ਵਿੱਚ ਰਿਪੋਰਟ ਜਿਹੜਾ ਜੀ ਉਹ ਕਰ ਦੇਊਗਾ। ਇਸ ਤੋਂ ਬਾਅਦ ਇੱਕ ਵਾਰ ਡਾਕਟਰ ਉੱਠ ਕੇ ਚਲਾ ਜਾਂਦਾ ਤੇ ਮੁੜ ਕੇ ਵਾਪਸ ਫੇਰ ਆ ਕੇ ਉਹਨਾਂ ਨੂੰ ਪੁੱਛਦਾ ਹੈ ਕਿ ਮਰੀਜ਼ ਦਾ ਇੱਕ ਦੰਦ ਟੁੱਟਿਆ ਹੋਇਆ ਤੇ ਦੂਜਾ ਵੀ ਜੇ ਤੋੜ ਲਓ ਤਾਂ 325 ਦੀ ਧਾਰਾ ਜਿਹੜੀ ਹੈ ਜੀ ਉਹ ਲੱਗ ਸਕਦੀ ਹੈ। क्या ਜਿਹੜੀਆਂ ਜੀ ਉਹ ਸਟੋਰੀਆਂ ਬਣਾ ਕੇ ਇਹ ਡਾਕਟਰ ਜਿਹੜੇ ਉਹ ਦੱਸ ਰਿਹਾ ਕਿ ਇਸ ਤਰੀਕੇ ਦੇ ਨਾਲ ਤੁਸੀਂ ਇਹ ਧਾਰਾਵਾਂ ਜਿਹੜੀਆਂ ਉਹ ਵਧਾ ਸਕਦੇ ਹੋ। ਇੱਕ ਤਾਂ ਉਂਗਲ ਵੱਢ ਕੇ ਸੁੱਟਿਆ ਹੋ ਤੇ 3000 ਰੁਪਇਆ ਜਿਹੜਾ ਜੀ ਉਹ ਮੈਨੂੰ ਲਿਆ ਕੇ ਜੀ। ਤੇ ਅੱਗੇ ਬਾਦਲ ਪਰਿਵਾਰ ਬਠਿੰਡੇ ਦੇ ਵਿੱਚ ਫਸਿਆ ਹੋਣ ਕਰਕੇ ਟਕਸਾਲੀ ਆਗੂਆਂ ਦੀ ਯਾਦ ਆਈ। ਐਕਚੁਅਲੀ ਜੀ ਜਿਹੜੀ ਇਸ ਵੇਲੇ ਬਾਦਲ ਪਰਿਵਾਰ ਦੀ ਸਭ ਤੋਂ ਵੱਡੀ ਸਿਰਦਰਦੀ ਬਠਿੰਡੇ ਵਾਲੀ ਸੀਟ ਹੀ ਆ ਹਰਸਿਮਰਤ ਕੌਰ ਬਾਦਲ ਹੋਰਾਂ ਵਾਲੀ। ਤੀਜੀ ਇਹ ਚੋਣ ਉਹਨਾਂ ਦੀ ਹੋ। ਕਦੀ ਤਾਂ ਉਹ ਭੱਜਦੇ ਆ ਫਿਰੋਜ਼ਪੁਰ ਵਾਲੀ ਸਾਈਡ ਦੇ ਉੱਤੇ, ਮਲੋਟ ਦੇ ਵਿੱਚ ਰੈਲੀ ਜਿਹੜੀ ਆ ਜੀ ਉਹ ਰੱਖ ਲੈਂਦੇ ਆ,
ਕਿ 3 ਸੂਬਿਆਂ ਦਾ ਇਕੱਠ ਵਿਖਾਵਾਂਗੇ ਤੇ ਲੋਕਾਂ ਨੂੰ ਇਹ ਕਹਾਂਗੇ ਕਿ ਇੱਥੇ ਜ਼ਿਆਦਾ ਇਹ ਫੇਮਸ ਹੋ ਗਏ ਨੇਤਾ, ਇੱਥੋਂ ਚੋਣ ਜਿਹੜੀ ਉਹ ਲੜੀ ਜਾਵੇ। 3 ਸੂਬਿਆਂ ਦਾ ਇਕੱਠ ਪੰਜਾਬ, ਹਰਿਆਣਾ, ਰਾਜਸਥਾਨ ਦਾ ਰੱਖ ਲਿਆ ਜਾਂਦਾ, ਬੰਦੇ 12-13 ਹਜ਼ਾਰ ਤੋਂ ਵੱਧ ਜਿਹੜੇ 3 ਸੂਬਿਆਂ ਚੋਂ ਨਹੀਂ ਆਉਂਦੇ। ਫਿਰ ਉੱਥੋਂ ਫਿਕਰਮੰਦੀ ਜਿਹੜੀ ਜ਼ਾਹਰ ਹੁੰਦੀ ਆ, ਭੱਜਦੇ ਆ ਫਿਰ ਨਹੀਂ ਸੰਗਰੂਰ ਤੋਂ ਜਿਹੜੀ ਹੈ ਜੀ ਚੋਣ ਲੜਨੀ ਹੈ। ਸੰਗਰੂਰ ਦੇ ਵਿੱਚ ਜਿਹੜੀ ਜੀ ਉਹ ਦਾਲ ਗਲਦੀ ਨਾ ਦੇਖ ਕੇ, ਕਿਉਂਕਿ ਢੀਂਡਸਾ ਪਰਿਵਾਰ ਬੈਠਾ ਉੱਥੇ, ਢੀਂਡਸਾ ਪਰਿਵਾਰ ਨਾਲ ਤੋਰੇ ਤੋਂ ਬਿਨਾਂ ਇਹ ਚੋਣ ਨਹੀਂ ਜਿੱਤੀ ਜਾ ਸਕਦੀ। ਢੀਂਡਸਾ ਪਰਿਵਾਰ ਕਿਵੇਂ ਚਾਹੂਗਾ ਕਿ ਸੰਗਰੂਰ ਦੇ ਵਿੱਚੋਂ ਉਹਨਾਂ ਨੂੰ ਪੱਟ ਕੇ ਜਿਹੜਾ ਜੀ ਸਾਈਡ ਦੇ ਉੱਤੇ ਰੱਖ ਕੇ ਕੋਈ ਹੋਰ ਆਗੂ ਆ ਜਾਏ, ਇਹਦਾ ਮਤਲਬ ਉਸ ਪਰਿਵਾਰ ਦਾ ਜਿਹੜਾ ਜੀ ਉਹ ਗਲਬਾ ਖਤਮ ਹੋ ਜਾਊਗਾ ਸਿਆਸਤ ਚੋਂ। ਜਦੋਂ ਉਧਰੋਂ ਵਿਰੋਧ ਹੁੰਦਾ ਫੇਰ ਮੁੜ ਕੇ ਚਲੇ ਜਾਂਦੇ ਬਠਿੰਡੇ, ਨਹੀਂ ਉੱਥੇ ਹੀ ਜਿਹੜਾ ਜੀ ਉਹ ਠੀਕ ਹੈ। ਬਠਿੰਡੇ ਦੇ ਵਿੱਚ ਜਿਹੜੀ ਜੀ ਵਿਰੋਧਤਾ ਔਰ ਜਿਹੜੀ ਜੀ ਉਹ ਜ਼ਿਆਦੀ ਹੋ ਰਹੀ ਹੈ ਤੀਸਰੀ ਜਿਹੜੀ ਉਹ ਚੋਣ ਹੋਣ ਕਰਕੇ। ਹੁਣ ਕੀ ਕਰ ਰਿਹਾ, ਗੁਪਤ ਲੀਡ ਬੈਂਕ ਕਮਿਸ਼ਨ ਜਿਹੜਾ ਜੀ ਉਹ ਕੀਤਾ ਗਿਆ। ਇਹ ਬਠਿੰਡਾ ਸੰਸਦੀ ਹਲਕੇ ਦੇ ਜਿਹੜੇ ਲੋਕ ਆ ਉਹਨਾਂ ਦੀ ਸਿਆਸੀ ਨਬਜ਼ ਜਿਹੜੀ ਆ ਜੀ ਉਹ ਟੋਹੀ ਜਾ ਰਹੀ ਆ, ਔਰ ਜਿਹੜੇ ਅਕਾਲੀ ਲੀਡਰ ਜਿਹੜੇ ਨੇ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕਿ ਲੋਕਾਂ ਦਾ ਰੁਖ ਜਾਣਨ ਦੀ ਹਦਾਇਤ ਕੀਤੀ ਗਈ ਆ। ਅਕਾਲੀ ਦਲ ਇਸ ਗੱਲੋਂ ਖੁਸ਼ ਹੈ ਕਿ ਬਠਿੰਡਾ ਸ਼ਹਿਰੀ ਜਿਹੜਾ ਜੀ ਉਹ ਕਾਂਗਰਸ ਦੇ ਹੱਕ ਦੇ ਵਿੱਚ ਨਹੀਂ ਜਿਹੜਾ ਜੀ ਉਹ ਜਾਪਦਾ, ਪਰ ਉਹਨਾਂ ਦੀ ਅਗਲੀ ਫਿਕਰਮੰਦੀ ਸ਼ੁਰੂ ਹੋ ਜਾਂਦੀ ਹੈ ਵੀ ਜੇ ਉਹ ਕਾਂਗਰਸ ਦੇ ਹੱਕ ਦੇ ਵਿੱਚ ਨਹੀਂ, ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਕੋਈ ਐਂਟੀ ਇਨਕੰਬੈਂਸੀ ਕਰਕੇ ਵਿਰੋਧਤਾ ਹੋ ਰਹੀ ਹੈ ਤੇ ਉਹ ਅਕਾਲੀ ਦਲ ਦੇ ਹੱਕ ਦੇ ਵਿੱਚ ਵੀ ਜਿਹੜਾ ਜੀ ਉਹ ਭੁਗਤਣ ਦੇ ਵਾਸਤੇ ਤਿਆਰ ਨਹੀਂ। ਇਹ ਉਹਨਾਂ ਦਾ ਫਿਕਰ ਇੱਥੋਂ ਫਿਰ ਦੂਸਰਾ ਜਿਹੜਾ ਜੀ ਉਹ ਸ਼ੁਰੂ ਹੋ ਜਾਂਦਾ। ਉਹਦੇ ਕਰਕੇ ਹੁਣ ਉਹਨਾਂ ਨੂੰ ਚੇਤੇ ਆ ਰਿਹਾ ਉਹ ਟਕਸਾਲੀ ਆਗੂ ਜਿਹੜੇ ਪਰਨਾ ਤੇ ਕਸ਼ਹਿਰਾ ਮੋਢੇ ਦੇ ਉੱਤੇ ਸੁੱਟ ਕੇ ਤੁਰ ਪੈਂਦੇ ਹੁੰਦੇ ਸੀਗੇ ਮੋਰਚਿਆਂ ਦੇ ਵਿੱਚ ਜਾਣ ਦੇ ਵਾਸਤੇ, ਪਰ ਸ਼ਾਇਦ ਟਕਸਾਲੀ ਆਗੂਆਂ ਨੂੰ ਵੀ ਪਤਾ ਹੈ ਕਿ ਉਹ ਅਕਾਲੀ ਦਲ ਤਾਂ ਹੁਣ ਰਿਹਾ ਨਹੀਂ, ਇਹ ਤਾਂ ਪੰਜਾਬੀ ਪਾਰਟੀ ਜਿਹੜੀ ਜੀ ਉਹ ਬਣ ਗਈ। ਟਕਸਾਲੀ ਆਗੂਆਂ ਦੀ ਕਦਰ ਜਿਹੜੀ ਆ ਜੀ ਉਹ ਅਕਾਲੀ ਦਲ ਨੇ ਐਸੀ ਖਤਮ ਕਰ ਦਿੱਤੀ ਕਿ ਉਹ ਬੈਟਰ ਕਿਸੇ ਹੋਰ ਪਾਸੇ ਨਹੀਂ ਤੁਰੇ, ਪਰ ਚੁੱਪ ਕਰਕੇ ਘਰਾਂ ਦੇ ਵਿੱਚ ਜਿਹੜਾ ਜੀ ਉਹ ਬਹਿ ਗਏ। ਟਕਸਾਲੀ ਆਗੂਆਂ ਨੂੰ ਨਾਲ ਤੋਰਨ ਦੀ ਜੁਗਤ ਜਿਹੜੀ ਹੈ ਜੀ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਤਾਂ ਆਉਂਦੀ ਆ, ਪਰ ਉਹਨਾਂ ਦੀਆਂ ਸਿਆਸੀ ਸਰਗਰਮੀਆਂ ਜਿਹੜੀਆਂ ਜੀ ਉਹ ਬਿਲਕੁਲ ਸੀਮਤ ਹੋ ਕੇ ਰਹਿ ਗਈਆਂ ਨੇ। ਸਿਹਤ ਦੀ ਵਜ੍ਹਾ ਕਰਕੇ ਉਹ ਬਹੁਤੀ ਜਗ੍ਹਾ ਨਹੀਂ ਜਾਂਦੇ, ਬਹੁਤੇ ਲੋਕਾਂ ਨੂੰ ਨਹੀਂ ਮਿਲਦੇ। ਅੱਜ ਕੱਲ੍ਹ ਬਾਲਾਸਰ ਫਾਰਮ ਦੇ ਵਿੱਚ ਆਰਾਮ ਜਿਹੜਾ ਜੀ ਉਹ ਫਰਮਾ ਰਹੇ ਆ। ਇੱਥੇ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਤੋਰਿਆ ਗਿਆ ਕਿ ਜਿਹੜਾ ਜੀ ਜਾ ਕੇ ਦੇਖੋ ਕਿ ਕਿਸ ਪਾਸੇ ਵੱਲ ਨੂੰ ਪਲੜਾ ਜਿਹੜਾ ਜੀ ਉਹ ਝੁਕਦਾ ਨਜ਼ਰ ਆਉਂਦਾ ਹੈ। ਕਾਂਗਰਸ ਜਿਹੜਾ ਜੀ ਉਹ ਇੱਕ ਪੱਤਾ ਹੋਰ ਖੇਡ ਰਹੀ ਹੈ ਕਿ 15 ਅਗਸਤ ਨੂੰ ਨਵਜੋਤ ਸਿੰਘ ਸਿੱਧੂ ਹੋਰੀ ਇੱਥੇ ਝੰਡਾ ਚੜਾਉਣ ਜਿਹੜਾ ਜੀ ਉਹ ਆ ਰਹੇ ਨੇ ਬਠਿੰਡੇ ਦੇ ਵਿੱਚ। ਬੇਸ਼ੱਕ ਉੱਥੇ ਸਿਆਸੀ ਤਕਰੀਰ ਤਾਂ ਨਹੀਂ ਉਹ ਕਰ ਸਕਣਗੇ, ਪਰ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਬਠਿੰਡੇ ਦੇ ਵਿੱਚ ਗੇੜਾ ਦੇ ਦੇਣਾ ਹੀ ਇੱਕ ਹੋਰ ਡਰਾਉਣਾ ਸੁਪਨਾ ਜਿਹੜਾ ਜੀ ਉਹ ਬਾਦਲ ਪਰਿਵਾਰ ਦੇ ਵਾਸਤੇ ਹੋਊਗਾ, ਜਿਹੜੇ ਕਿ ਸਮੇਂ-ਸਮੇਂ ਦੇ ਉੱਤੇ ਵੱਖ-ਵੱਖ ਇਸ਼ੂਜ਼ ਦੇ ਉੱਤੇ ਲਗਾਤਾਰ ਬਾਦਲ ਪਰਿਵਾਰ ਨੂੰ ਘੇਰਦੇ ਜਿਹੜਾ ਜੀ ਉਹ ਨਜ਼ਰ ਆਉਂਦੇ ਆ ਜੀ। ਤੇ ਅਖੀਰ ਦੇ ਵਿੱਚ ਗੱਲ ਕਰਦੇ ਜੀ, ਇਮਰਾਨ ਖਾਨ ਵੱਲੋਂ ਜੋ ਪ੍ਰਧਾਨ ਮੰਤਰੀ ਬਣਨ ਜਾ ਰਹੇ ਆ ਪਾਕਿਸਤਾਨ ਦੇ, ਸਹੁੰ ਚੁੱਕ ਸਮਾਗਮ ਦੇ ਵਿੱਚ ਉਹਨਾਂ ਨੇ ਭਾਰਤ ਦੇ ਸਾਬਕਾ ਕ੍ਰਿਕਟਰਾਂ ਨੂੰ ਸੱਦਾ ਦਿੱਤਾ। ਜੀ ਪ੍ਰਧਾਨ ਮੰਤਰੀ ਬਣ ਜਾ ਰਹੇ ਜੀ ਸਾਬਕਾ ਕ੍ਰਿਕਟ ਖਿਡਾਰੀ ਜਿਨ੍ਹਾਂ ਨੇ ਵਰਲਡ ਕੱਪ ਵੀ ਪਾਕਿਸਤਾਨ ਨੂੰ ਜਿੱਤ ਕੇ ਦਿੱਤਾ ਸੀ, ਇਮਰਾਨ ਖਾਨ, ਉਹਨਾਂ ਨੇ ਭਾਰਤ ਦੇ ਸਾਬਕਾ ਕ੍ਰਿਕਟ ਖਿਡਾਰੀ ਜਿਹੜੇ ਆ ਜੀ ਉਹਨਾਂ ਨੂੰ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਖੁਦ ਪੋਲੀਟੀਸ਼ੀਅਨ ਬਣ ਗਏ, ਇਸ ਵੇਲੇ ਕੈਬਨਿਟ ਮੰਤਰੀ ਨੇ ਪੰਜਾਬ 'ਚ, ਸੁਨੀਲ ਗਾਵਸਕਰ, ਕਪਿਲ ਦੇਵ ਤੇ ਬਾਲੀਵੁੱਡ ਅਦਾਕਾਰ ਜੀ ਆਮਿਰ ਖਾਨ ਹੋਰਾਂ ਨੂੰ ਸਹੁੰ ਚੁੱਕ ਸਮਾਗਮ ਦਾ ਸੱਦਾ ਦਿੱਤਾ, ਕਿਉਂਕਿ ਆਮਿਰ ਖਾਨ ਹੋਰੀ ਪਾਕਿਸਤਾਨ ਦੇ ਵਿੱਚ ਵੀ ਬਹੁਤ ਫੇਮਸ ਜਾਂਦੇ ਆ ਜੀ, ਜਿਹੋ ਜਿਹੀਆਂ ਉਹਨਾਂ ਦੀਆਂ ਫਿਲਮਾਂ ਨੇ ਜਾਂ ਸੋਸ਼ਲ ਤੌਰ ਦੇ ਉੱਤੇ ਜਿੰਨਾ ਕੁ ਕੰਮ ਕਰਦੇ ਆ। ਉਹਨਾਂ ਦੀ ਜਿਹੜੀ ਪਾਰਟੀ ਇਮਰਾਨ ਖਾਨ ਹੋਰਾਂ ਦੀ ਤਹਿਰੀਕ ਇਨਸਾਫ, ਉਹਦੇ ਬੁਲਾਰੇ ਨੇ ਇਹਦੇ ਸੰਬੰਧੀ ਜਾਣਕਾਰੀ ਜਿਹੜੀ ਆ ਜੀ ਉਹ ਦਿੱਤੀ ਆ। ਇਹ ਦੱਸਿਆ ਗਿਆ ਕਿ ਵਿਦੇਸ਼ ਵਿਭਾਗ ਦੇ ਜਿਹੜਾ ਜੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਸਣੇ ਦੂਜੇ ਦੇਸ਼ ਦੀਆਂ ਸਰਕਾਰਾਂ ਦੇ ਮੁਖੀਆਂ ਨੂੰ ਸੱਦਾ ਭੇਜਣ ਦੀ ਸੰਭਾਵਨਾ ਜਿਹੜੀ ਅਜੇ ਵੀ ਜਿਹੜੀ ਉਹ ਲੱਗ ਰਹੀ ਹੈ। ਜਿਹੜਾ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਨੇ ਉਹਨਾਂ ਨੇ ਵਿਦੇਸ਼ ਸਕੱਤਰ ਜਿਹੜੇ ਨੇ ਤਹਮੀਨਾ ਜੰਜੂਆ ਦੇ ਨਾਲ ਮੁਲਾਕਾਤ ਕੀਤੀ ਹੈ ਔਰ ਇਹ ਜਾਣਨ ਦੀ ਇੱਛਾ ਜਿਹੜੀ ਕੀਤੀ ਹੈ ਕਿ ਸਹੁੰ ਚੁੱਕਣ ਤੋਂ ਪਹਿਲਾਂ ਘੱਟ ਸਮੇਂ ਦੌਰਾਨ ਕਿਹੜੇ-ਕਿਹੜੇ ਵਿਦੇਸ਼ੀ ਸਿਆਸੀ ਆਗੂਆਂ ਨੂੰ ਸੱਦਾ ਭੇਜਣਾ ਜਿਹੜਾ ਜੀ ਉਹ ਸੰਭਵ ਹੋਊਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਸਣੇ ਦੱਖਣੀ ਏਸ਼ੀਆਈ ਜਿਹੜਾ ਖੇਤਰੀ ਸਹਿਯੋਗ ਸੰਗਠਨ ਹੈ ਸਾਰਕ, ਇਹਦੇ ਮੈਂਬਰ ਦੇਸ਼ਾਂ ਦੇ ਨੇਤਾਵਾਂ ਦੇ ਨਾਲ ਚੀਨ ਤੇ ਤੁਰਕੀ ਦੇ ਨੇਤਾਵਾਂ ਨੂੰ ਵੀ ਸੱਦਾ ਭੇਜਣਾ ਚਾਹੁੰਦੇ ਆ ਔਰ ਇਹ ਪਤਾ ਨਹੀਂ ਅਜੇ ਕਿੰਨਿਆਂ ਨੂੰ ਜਿਹੜਾ ਮਿਲਦਾ, ਪਰ ਇਹ ਵੀ ਕਿਹਾ ਜਾ ਰਿਹਾ ਕਿ ਵਿਦੇਸ਼ ਵਿਭਾਗ ਦੀ ਜਿਹੜੀ ਮੁੱਢਲੀ ਦਲੀਲ ਹੈ ਉਹਦੇ ਤੋਂ ਇਹ ਵੀ ਮੈਸੇਜ ਜਿਹੜਾ ਜੀ ਮਿਲ ਰਿਹਾ ਕਿ ਦਫ਼ਤਰ ਨੂੰ ਇਸ ਗੱਲ ਦਾ ਡਰ ਹੈ ਕਿ ਜੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਦਾ
ਨਾਮਨਜ਼ੂਰ ਕੀਤਾ ਤਾਂ ਪਾਕਿਸਤਾਨ ਨੂੰ ਇਹਦੇ ਨਾਲ ਸ਼ਰਮਿੰਦਗੀ ਦਾ ਜਿਹੜਾ ਜੀ ਉਹ ਸਾਹਮਣਾ ਕਰਨਾ ਸਕਦਾ, ਜਿਹਦੇ ਕਰਕੇ ਸ਼ਾਇਦ ਪ੍ਰਧਾਨ ਮੰਤਰੀ ਨੂੰ ਅਜੇ ਸੱਦਾ ਦੇਣ ਦੇ ਵਾਸਤੇ ਹਿਚਕਚਾਹਟ ਜਿਹੜੀ ਹੈ ਜੀ ਉਹ ਮਹਿਸੂਸ ਕੀਤੀ ਜਾ ਰਹੀ ਹੈ। ਜੇ ਸਾਰਕ ਦੇ ਸਾਰੇ ਨੇਤਾਵਾਂ ਨੂੰ ਸੱਦਾ ਦਿੱਤਾ ਜਾਂਦਾ ਤੇ ਸਾਰਕ ਦੇ ਬਹੁਤੇ ਨੇਤਾ ਇਹਦੇ ਵਿੱਚ ਜਿਹੜਾ ਜੀ ਆਉਣ ਦੀ ਹਾਮੀ ਭਰ ਦਿੰਦੇ ਆ, ਫਿਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇੱਥੇ ਜਿਹੜਾ ਜੀ ਇਨਕਾਰ ਕਰਨਾ ਔਖਾ ਹੋ ਜਾਊਗਾ, ਕਿਉਂਕਿ ਸਾਰਕ ਨੇਤਾਵਾਂ ਸਾਰੇ ਨੇਤਾਵਾਂ ਦੇ ਨਾਲ ਇੱਕ ਕਿਸਮ ਦੇ ਨਾਲ ਨਾਰਾਜ਼ਗੀ ਜਿਹੜੀ ਹੈ ਜੀ ਉਹ ਹੋ ਜਾਊਗੀ। ਸੋ ਇਹਦੇ ਉੱਤੇ ਕੰਮ ਜਿਹੜਾ ਜੀ ਇਹਦੇ ਕੀਤਾ ਜਾ ਰਿਹਾ ਜਿਉਂ-ਜਿਉਂ ਇਹ ਜਿਹੜਾ ਜੀ ਨੇੜੇ ਆ ਰਿਹਾ, ਕਿਉਂਕਿ 11 ਤਰੀਕ ਨੂੰ ਇਹ ਸਹੁੰ ਚੁੱਕ ਸਮਾਗਮ ਹੈ। ਅੱਜ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਜਿਹੜੀ ਚੰਡੀਗੜ੍ਹ ਦੇ ਵਿੱਚ ਕਰਨੀ ਹੈ, ਸੰਭਾਵੀ ਰੂਪ ਦੇ ਵਿੱਚ ਸ਼ਾਇਦ ਉਹ ਇਹ ਸੱਦੇ ਨੂੰ ਸਵੀਕਾਰ ਜਿਹੜਾ ਉਹ ਕਰਨਗੇ ਔਰ ਇੱਥੇ ਜਾਣਗੇ। ਬਾਕੀ ਕ੍ਰਿਕਟਰ ਕੀ ਕਹਿੰਦੇ ਆ ਅਜੇ ਉਹਨਾਂ ਦੇ ਵੱਲੋਂ ਇਹਦੇ ਵਾਸਤੇ ਕੁਝ ਵੀ ਜਿਹੜਾ ਜੀ ਉਹ ਨਹੀਂ ਦੱਸਿਆ। ਬਿਲਕੁਲ ਜੀ, ਉਹ ਬਾਕੀਆਂ ਵੱਲ ਜ਼ਰੂਰ ਦੇਖਣਗੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਖਬਰਾਂ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।